ਸਰਕਾਰ ਉਹਨਾਂ ਦੀ ਹੈ ਬੀਜੇਪੀ ਕੋਲ ਜਦ ਉਹਨਾਂ ਨੇ ਇਸ ਤਰੀਕੇ ਦਾ ਅੰਦਾਜ਼ 2-3 ਹਫ਼ਤੇ ਤੋਂ ਬਣਾਇਆ ਕਿ ਜੀ ਜਿਵੇਂ ਕਬੀਲੇ ਲੜ ਰਹੇ ਨੇ ਆਪਸ 'ਚ, ਸੈਂਕੜਿਆਂ ਮੌਤਾਂ ਹੋ ਗਈਆਂ, ਹਜ਼ਾਰਾਂ ਘਰ ਸਾੜੇ ਗਏ, 200 ਚਰਚ ਸਾੜ ਦਿੱਤੇ। ਹੁਣ ਜਦੋਂ ਚਰਚ ਸਾੜੇ ਔਰ ਉਹਨਾਂ 'ਚ ਆਇਆ ਵੀ ਉਹ ਸਾਰੇ ਜਿਹੜੇ ਕੁੱਕੀਆਂ ਦੇ ਚਰਚ ਨਹੀਂ ਹੈ, ਉਹ ਨਾਗੇ ਵੀ ਕ੍ਰਿਸਚੀਅਨਸ ਨੇ, ਮੇਨ ਸਟ੍ਰੀਮ ਦੇ ਵੀ ਚਰਚ ਨੇ। ਹੁਣ ਇਹ ਸਾਰਾ ਜਦੋਂ ਹੋਇਆ ਫਿਰ ਇਹ ਸਾਹਮਣੇ ਆਇਆ ਭਾਈ ਇਹ ਤਾਂ ਐਥਨਿਕ ਕਲੀਨਜ਼ਿੰਗ ਚੱਲ ਰਹੀ। ਜਿਨ੍ਹਾਂ ਦੇ ਕੋਲ ਸਰਕਾਰ ਹੈ, ਇਹਨਾਂ ਦੇ ਬੰਦਿਆਂ ਨੇ ਉੱਥੇ ਜਿਹੜਾ ਜਿਹਨੂੰ ਸ਼ਸਤਰਾਗਾਰ ਕਹਿੰਦੇ ਨੇ, ਆਰਮਰੀ, ਉਹਦੇ 'ਚੋਂ 2-2.5 ਹਜ਼ਾਰ ਬੰਦੂਕਾਂ ਚਰਾ ਲਈਆਂ, ਹਥਿਆਰ ਲੈ ਗਏ। ਉਸ ਮਾਈਟਿਸ ਕਬੀਲੇ ਨੇ ਫਿਰ ਉਹਨਾਂ ਹਥਿਆਰਾਂ ਦੇ ਨਾਲ ਹੀ ਜਿਹੜੇ ਈਸਾਈ ਕੁੱਕੀਜ਼ ਨੇ ਉਹਨਾਂ ਦਾ ਕਿਵੇਂ ਵਡਾਂਗਾ ਕੀਤਾ। ਜੇ ਇਹ ਵਾਕਿਆ ਪੰਜਾਬ 'ਚ ਹੋਇਆ ਹੁੰਦਾ ਜਾਂ ਕਸ਼ਮੀਰ 'ਚ ਹੋਇਆ ਹੁੰਦਾ ਕਿ ਭਾਈ 10,000 ਤੋਂ ਜ਼ਿਆਦਾ ਤੁਸੀਂ ਫੌਜ ਲਾਈ ਹੋਈ ਹੈ, ਇੰਨੀ ਤੁਹਾਡੀ ਜਿਹੜੀ ਹੈ ਲੋਕਲ ਹੈ ਕਿ ਜੀ ਤੁਹਾਡੀ ਆਰਮਰੀ 'ਚੋਂ ਲੁੱਟ ਕੇ ਲੈ ਗਏ, ਹਥਿਆਰ ਲੁੱਟ ਕੇ ਲੈ ਗਏ, ਤੇ ਜੇ ਪੰਜਾਬ ਕਸ਼ਮੀਰ 'ਚ ਹੋਇਆ ਹੁੰਦਾ ਤੁਸੀਂ ਕੀ ਬਣਾਇਆ ਹੁੰਦਾ। ਉਹ ਐਥਨਿਕ ਕਲੀਨਜ਼ਿੰਗ ਕਰਨਾ ਚਾਹੁੰਦੇ ਨੇ ਕਿਉਂਕਿ ਹਿੰਦੂਤਵਾ ਦੇ ਲਈ ਈਸਾਈਆਂ ਦਾ ਮਾਰ ਮਰਾਈ ਹੈ। ਔਰ ਜਦੋਂ ਤੁਹਾਡੇ ਫਲੈਟ ਹੋ ਗਏ, ਅੱਗਾਂ ਲਾਤੀਆਂ, ਕਈ ਹਜ਼ਾਰ 15,000 ਤੋਂ ਜ਼ਿਆਦਾ ਭੱਜ ਗਏ ਨੇ ਛੱਡ ਕੇ, ਔਰ ਉਹ ਕਹਿ ਰਹੇ ਨੇ ਕਿ ਬਿਲਕੁਲ ਐਥਨਿਕ ਕਲੀਨਜ਼ਿੰਗ ਹੈ ਸਾਡੀ ਕਰ ਦਿੱਤੀ ਹੈ ਇਹਨਾਂ ਨੇ, ਜੋ ਪੰਜਾਬ 'ਚ ਸਿੱਖਾਂ ਦੇ ਨਾਲ ਕੀਤਾ ਹੈ, ਜੋ ਜੰਮੂ ਕਸ਼ਮੀਰ ਦੇ ਵਿੱਚ ਕੀਤਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 1 ਮਹੀਨੇ ਤੋਂ ਮਨੀਪੁਰ ਸਟੇਟ ਵਿੱਚ ਹਿੰਸਾ ਦਾ ਜਿਹੜਾ ਦੌਰਾ ਉਹ ਜਾਰੀ ਹੈ ਔਰ ਕੁਕੀਜ਼ ਕਬੀਲੇ ਨਾਲ ਸੰਬੰਧਿਤ ਲੋਕਾਂ ਦੇ ਹਜ਼ਾਰਾਂ ਘਰ ਸਾੜੇ ਜਾ ਰਹੇ ਹਨ, ਜਿਨ੍ਹਾਂ ਵਿੱਚ 200 ਤੋਂ ਜ਼ਿਆਦਾ ਚਰਚ ਵੀ ਸ਼ਾਮਲ ਹਨ। ਸੋ ਸਿਆਸੀ ਮਾਹਰਾਂ ਵੱਲੋਂ ਮਨੀਪੁਰ ਦੀ ਤੁਲਨਾ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਥਿਤੀ ਨਾਲ ਕੀਤੀ ਜਾ ਰਹੀ ਹੈ ਔਰ ਹਿੰਦੂਤਵੀ ਤਾਕਤਾਂ ਮਨੀਪੁਰ ਵਿੱਚ ਕੀ ਹਾਸਲ ਕਰਨਾ ਚਾਹੁੰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਆਉਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਮੈਂ ਕਈ ਵਾਰ ਇਹ ਦੇਖਦਾ ਕਿ ਜਦੋਂ ਕੋਈ ਵੀ ਟੌਪਿਕ ਜਿਸ ਦਾ ਸਿੱਧਾ ਸੰਬੰਧ ਪੰਜਾਬ ਨਾਲ ਜਾਂ ਸਿੱਖਾਂ ਨਾਲ ਨਾ ਹੋਏ, ਉਸ ਤੋਂ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਹ ਕੰਨ ਵਲੇਟ ਲੈਂਦਾ। ਪਰ ਮੈਂ ਸਮਝਦਾ ਵੀ ਕਿਤੇ ਵੀ ਜਦੋਂ ਆਜ਼ਾਦੀ ਤਹਿਰੀਕਾਂ ਚੱਲਦੀਆਂ ਨੇ ਔਰ ਖ਼ਾਸ ਤੌਰ 'ਤੇ ਭਾਰਤ ਵਰਗੇ ਸਿਸਟਮ ਦੇ ਵਿੱਚ ਜਿੱਥੇ ਕਿ ਮਾਈਨੋਰਿਟੀ ਨੇ ਮੈਜੋਰਿਟੀ ਨੂੰ ਕੰਟਰੋਲ ਕੀਤਾ ਹੋਇਆ, ਜਦੋਂ ਅਸੀਂ ਮਾਈਨੋਰਿਟੀ ਕਹਿੰਦੇ ਹਾਂ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਹਿੰਦੂਤਵਾ ਨਾਲ ਸੰਬੰਧਿਤ ਜਾਂ ਉਹ ਕਿੰਨੇ ਕੁ ਲੋਕ ਨੇ ਜਿਹੜੇ ਪਾਲਿਸੀ ਕੰਟਰੋਲ ਕਰਦੇ ਨੇ। ਪਰ ਉਹਨਾਂ ਨੇ ਇਸ ਕਿਸਮ ਦਾ ਜਾਲ ਜਿਹੜਾ ਉਹ ਵਿਛਾਇਆ ਹੋਇਆ ਕਿ ਇੱਕ ਨੂੰ ਦੂਜੇ ਦੇ ਖਿਲਾਫ ਉਹਨਾਂ ਨੇ ਵਰਤਿਆ। ਜਦੋਂ 1948 ਦੇ ਪੀਰੀਅਡ ਦੇ ਵਿੱਚ ਨਾਗਾਲੈਂਡ ਦੇ ਵਿੱਚ ਨਾਗਿਆਂ ਦੀ ਆਪਣੀ ਆਜ਼ਾਦੀ ਦੀ ਸਟਰਗਲ ਚੱਲ ਰਹੀ ਸੀ, ਕਿਉਂਕਿ ਉਹਨਾਂ ਨੂੰ ਤਾਂ ਕਦੇ ਬ੍ਰਿਟਿਸ਼ਰਸ ਨੇ ਵੀ ਨਹੀਂ ਸੀ ਸਬਜੂਗੇਟ ਕੀਤਾ, ਕਿਉਂਕਿ ਜਿਹੜਾ ਉਹਨਾਂ ਨੇ ਬ੍ਰਿਟਿਸ਼ ਇੰਡੀਆ ਇਹਨਾਂ ਨੂੰ ਦਿੱਤਾ ਜਾਣ ਲੱਗੇ ਕਾਂਗਰਸ ਨੂੰ, ਉਸ ਦਾ ਨਾਗਾਲੈਂਡ ਤੋਂ ਉਹਦਾ ਹਿੱਸਾ ਨਹੀਂ ਸੀ। ਉਹਨਾਂ ਦੇ ਤਾਂ ਆਪਣਾ ਇੱਕ ਇੰਡੀਪੈਂਡੈਂਟ ਕਬੀਲਿਆਂ ਦਾ ਸਿਸਟਮ ਸੀ। ਲੇਕਿਨ ਉਹਨਾਂ ਦੇ ਨਾਲ ਵੀ ਇਸ ਕਿਸਮ ਦੇ ਇਕਰਾਰਨਾਮੇ ਕੀਤੇ ਗਏ ਜਿਵੇਂ ਸਿੱਖਾਂ ਦੇ ਨਾਲ ਕੀਤੇ ਗਏ, ਔਰ ਨਾਲ ਦੀ ਨਾਲ ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਹੋਈ। ਔਰ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਨਾਰਥ ਈਸਟ ਦੇ ਉਸ ਖਿੱਤੇ ਦੇ ਵਿੱਚ ਨਾਗਿਆਂ ਨੂੰ ਦਬਾਉਣ ਦੇ ਲਈ ਉਹਨਾਂ ਦੀ ਬਹੁਤ ਜ਼ਬਰਦਸਤ ਸਟਰਗਲ ਚੱਲੀ, ਕਿਉਂਕਿ ਬਹੁਤੇ ਕ੍ਰਿਸਚਨ ਫੇਥ 'ਚ ਮੰਨਣ ਵਾਲੇ ਪੜ੍ਹੇ ਲਿਖੇ ਸੀ, ਲਿਟਰੇਸੀ ਰੇਟ ਬਹੁਤ ਸੀ, ਔਰ ਉਹਨਾਂ ਦੇ ਲੀਡਰ ਵੀ ਮਿਸਟਰ ਫੀਜ਼ੋ ਔਰ ਦੂਸਰੇ ਜਿਹੜੇ ਨੇ ਉਹ ਬਾਹਰ ਨਿਕਲ ਆਏ ਲੇਟ 50s 'ਚ ਇਨ ਐਗਜ਼ਾਈਲ UK 'ਚ। ਔਰ ਉੱਥੇ ਵੀ ਜਦੋਂ ਖਾਲਿਸਤਾਨ ਦੀ ਮੂਵਮੈਂਟ, ਜਦੋਂ ਪਹਿਲੀ ਵਾਰ ਜਗਜੀਤ ਸਿੰਘ ਚੌਹਾਨ ਵੀ ਆਏ 70s ਔਰ 80s ਤੱਕ ਪਹੁੰਚਦੇ ਆ, ਜਿਹੜਾ ਮਿਸਟਰ ਫੀਜ਼ੋ ਸਿੱਖਾਂ ਦੇ ਨਾਲ ਖਾਲਿਸਤਾਨ ਦੇ ਜਲਸਿਆਂ ਦੇ ਵਿੱਚ ਵੀ ਸਪੀਕਰ ਹੁੰਦੇ ਸੀ। ਲੇਕਿਨ ਉਦੋਂ ਸਾਡੇ ਇੱਥੇ ਬੈਠੇ ਜਿਹੜੇ ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਕੀ ਚੱਲ ਰਿਹਾ। ਔਰ ਵੱਡੀ ਗਿਣਤੀ ਜਿਹੜੀ ਸਿੱਖ ਫੌਜ ਉੱਥੇ ਲਾਈ ਹੁੰਦੀ ਸੀ ਨਾਰਥ ਈਸਟ, ਉਹਨਾਂ ਨੂੰ ਨਾਗਿਆਂ ਨੂੰ ਦਬਾਉਣ ਦੇ ਲਈ। ਜ਼ੁਲਮ ਫੌਜ ਤਾਂ ਜਿੱਥੇ ਜਾਂਦੀ ਹੈ ਫੌਜ ਜ਼ੁਲਮ ਕਰਦੀ ਹੈ, ਕਿਉਂਕਿ ਫੌਜ ਦਾ ਨੂੰ ਇੱਕ ਟਾਸਕ ਦਿੱਤੀ ਜਾਂਦੀ ਹੈ। ਉਹਨਾਂ ਨੂੰ ਜਿਹੜੇ ਰਿਬੈਲ ਹੁੰਦੇ ਨੇ ਉਹਨਾਂ ਪ੍ਰਤੀ ਹੁੰਦਾ ਕਿ ਦੇ ਆਰ ਐਨਮੀਜ਼, ਕਿ ਐਨਮੀ ਨੂੰ ਤੁਸੀਂ ਕਿਵੇਂ ਡੀਲ ਕਰਨਾ। ਸੋ ਉਹਨਾਂ ਨੇ ਉਹੀ ਕੁਛ ਕਰਨਾ ਹੁੰਦਾ ਜੋ ਫੌਜ ਦੀ ਟ੍ਰੇਨਿੰਗ ਦਾ ਹਿੱਸਾ ਹੁੰਦਾ ਕਿ ਜਦੋਂ ਇੱਕ ਐਨਮੀ ਲਾਈਨ ਹੈ ਉਹਦੇ 'ਚ ਫਿਰ ਨੋ ਮਰਸੀ ਵਾਲੀ ਲਾਈਨ ਹੁੰਦੀ ਹੈ। ਪਰ ਅਸੀਂ ਉਦੋਂ ਤੱਕ ਇਹ ਸਮਝਦੇ ਸੀ ਵੀ ਅਸੀਂ ਭਾਰਤ ਮਾਤਾ ਦੇ ਬਹੁਤ ਚੰਗੇ ਸਪੂਤ ਹੈ, ਅਸੀਂ ਬੀਬੇ ਰਾਣੇ ਬੱਚੇ ਹਾਂ। ਇਹੀ ਕੰਮ ਈਵਨ ਸਿੱਖ ਫੌਜ ਤੋਂ ਜੰਮੂ ਕਸ਼ਮੀਰ 'ਚ, ਕਸ਼ਮੀਰ ਵਾਦੀ 'ਚ ਵੀ
48 'ਚ ਪਟਿਆਲਾ ਰੈਜੀਮੈਂਟ ਦੀ ਪਹਿਲੀ ਟੁਕੜੀ ਉਤਰਦੀ ਹੈ, ਬਾਅਦ ਦੇ ਵਿੱਚ ਵੀ ਸਿੱਖ ਫੌਜ ਵਰਤੀ ਜਾਂਦੀ ਰਹੀ। ਹੁਣ ਉਹਨਾਂ ਨੇ ਪਹਿਲਾਂ ਉਹੀ ਇਸਤੇਮਾਲ ਕਰਕੇ ਦੂਸਰਿਆਂ ਦੀ ਆਵਾਜ਼ ਨੂੰ ਦਬਾਇਆ ਜੀ। ਜੇ ਈਵਨ ਜਿੱਥੇ ਇੱਕ ਕੈਲਕੂਲੇਟਡ ਤਰੀਕੇ ਨਾਲ ਸੋ ਕਾਲਡ ਰਾਇਟਸ ਕਰਵਾਏ ਜਾਂਦੇ ਨੇ, ਦੰਗੇ ਕਰਵਾਏ ਜਾਂਦੇ ਨੇ, ਤਾਂ ਤੁਸੀਂ ਦੇਖੋਗੇ ਕਿ ਬਹੁਤ ਵਾਰ ਉਹੀ ਗਰੀਬ ਜਿਨ੍ਹਾਂ ਨੂੰ ਸ਼ਡਿਊਲ ਕਾਸਟ ਕਨਸਟੀਟਿਊਸ਼ਨ 'ਚ ਕਿਹਾ ਗਿਆ ਸੀ ਦਲਿਤ ਭਾਈਚਾਰਾ ਕਹਿੰਦੇ, ਜਾਂ ਗਰੀਬਾਂ ਨੂੰ ਉਹਨਾਂ ਨੂੰ ਹੀ ਜੋ ਨਵੰਬਰ 84 'ਚ ਹੋਇਆ, ਜੋ ਗੁਜਰਾਤ ਦੇ ਵਿੱਚ ਵੀ ਹੋਇਆ। ਹੁਣ ਗੁਜਰਾਤ ਦੇ ਵਿੱਚ ਜਿਹੜਾ ਬਾਣੀ ਹੈ ਜਾਂ ਬ੍ਰਾਹਮਣ ਹੈ ਉਹ ਤਾਂ ਨਹੀਂ ਆਪ ਨਿਕਲ ਕੇ ਬਾਹਰ ਅੱਗਾਂ ਲਾਉਂਦਾ ਜਾਂ ਦੂਜਾ ਲਾਉਂਦਾ। ਉਹਨਾਂ ਨੇ ਗੁਜਰਾਤ ਦੇ ਜਿਹੜੇ ਸ਼ਡਿਊਲ ਟਰਾਈਬ ਨੇ, ਕਬੀਲੇ ਨੇ, ਉਹਨਾਂ ਨੂੰ ਹਿੰਦੂ ਤਵੀਆਂ ਨੇ ਇਸਤੇਮਾਲ ਕੀਤਾ ਮੁਸਲਮਾਨਾਂ ਦੇ ਖਿਲਾਫ। ਔਰ ਹੁਣ ਉਹਨਾਂ ਦੇ ਨਾਲ ਖੁਦ ਕੀ ਹੁੰਦਾ ਹੈ ਸ਼ਡਿਊਲ ਟਰਾਈਬਸ ਦੇ ਨਾਲ ਜਾਂ ਸ਼ਡਿਊਲ ਕਾਸਟ ਦੇ ਨਾਲ ਸਾਡੇ ਸਾਹਮਣੇ। ਸੋ ਉਹ ਇੱਕ ਇੱਕ ਕਰਕੇ ਇਸਤੇਮਾਲ ਕਰਦੇ ਨੇ ਕਿ ਭਾਈ ਉਹਨਾਂ ਨੇ ਕਿਵੇਂ ਕਿਹਨੂੰ ਵਰਤਣਾ, ਔਰ ਉਹਨਾਂ ਨੂੰ ਜਿਹੜੇ ਵਰਤੇ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਸ਼ਾਬਾਸ਼ ਹੁੰਦੀ ਹੈ ਕਿ ਤੁਸੀਂ ਤਾਂ ਬੜਾ ਦੇਸ਼ ਭਗਤੀ ਦਾ ਕੰਮ ਕਰ ਰਹੇ ਹੋ, ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਉਹ ਆਪਣੇ ਹੀ ਪੈਰ ਵੱਢ ਰਹੇ ਨੇ, ਕਿਉਂਕਿ ਅਲਟੀਮੇਟਲੀ ਇੱਕ ਇੱਕ ਕਰਕੇ ਤੁਹਾਡੀ ਆਵਾਜ਼ ਨੂੰ ਕ੍ਰਸ਼ ਕੀਤਾ ਜਾ ਰਿਹਾ। ਹੁਣ ਜਦੋਂ ਅਸੀਂ ਮਨੀਪੁਰ ਦੀ ਗੱਲ ਬੇਸ਼ੱਕ ਮੈਂ ਪਿਛਲੇ ਪ੍ਰੋਗਰਾਮਾਂ 'ਚ ਵੀ ਕਰਨਾ ਚਾਹੁੰਦਾ ਸੀ, ਪਰ ਸਮਹਾਉ ਪੰਜਾਬ ਦੀਆਂ ਡਿਵੈਲਪਮੈਂਟਸ ਜਾਂ ਜੋ ਹੁਣ ਮੋਦੀ ਔਰ ਜੋ ਦਿੱਲੀ ਪਾਰਲੀਮੈਂਟ ਨੂੰ ਲੈ ਕੇ ਜਾਂ ਉਸ ਨਾਲ ਹੀ ਜੁੜਿਆ ਹੋਇਆ ਇੰਨਾ ਕੁ ਸੀ, ਮੈਨੂੰ ਇਹ ਲੱਗਦਾ ਰਿਹਾ ਸੀ ਵੀ ਮੈਂ ਜਿਹੜਾ ਇਨਜਸਟਿਸ ਕਰ ਰਿਹਾ ਮਨੀਪੁਰ ਦੇ ਵਿੱਚ, ਐਸਾ ਕੁਝ ਹੋ ਰਿਹਾ ਹੈ ਜਿਹੜਾ ਨਾ ਤਾਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਕੋਈ ਉਹਨਾਂ ਨੇ ਤਾਂ ਵੈਸੇ ਹੀ ਉਹ ਗੋਦੀ ਮੀਡੀਆ ਹੈ, ਔਰ ਅਦਰਵਾਈਜ਼ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਨਜ਼ਰ ਨਹੀਂ ਆਉਂਦਾ, ਪਰ ਉੱਥੋਂ ਨਿਕਲਣ ਵਾਲੀਆਂ ਜਿਹੜੀਆਂ ਥੋੜ੍ਹੀਆਂ ਬਹੁਤ ਖਬਰਾਂ ਔਰ ਫਿਰ ਇਸ ਦੀ ਜਿਹੜੀ ਹੈ ਥੋੜ੍ਹੀ ਬਹੁਤ ਆਵਾਜ਼ ਹੋਰ ਵੀ ਜਿਹੜੀ ਹੈ ਸੁਣੀ ਗਈ ਜਦੋਂ ਕਿ ਜੰਤਰ ਮੰਤਰ ਰੋਡ ਤੇ ਜਿਹੜਾ ਮਨੀਪੁਰ ਦਾ ਕੁੱਕੀ ਟਰਾਈਬ, ਕਿਉਂਕਿ ਬਹੁਤ ਸਾਰੇ ਨਾਰਥ ਈਸਟ ਜਿਹੜੀਆਂ ਹੁਣ 7 ਸਿਸਟਰਸ ਜਿਨ੍ਹਾਂ ਨੂੰ ਕਿਹਾ ਜਾਂਦਾ, ਇੱਕ ਜ਼ਮਾਨਾ ਸੀ ਕਿ ਸਟੇਟ ਤਾਂ ਇੱਕੋ ਹੀ ਸੀ ਅਸਾਮ, ਔਰ ਅਸਾਮ ਵੀ ਉਸ ਤੋਂ ਪਹਿਲਾਂ ਬੰਗਾਲ ਦਾ ਹਿੱਸਾ ਹੀ ਸੀ, ਜਿਹੜਾ ਬੰਗਾਲ ਈਸਟ ਔਰ ਵੈਸਟ ਬੰਗਾਲ ਟੂਗੈਦਰ ਸੀ। ਬਾਕੀ ਤਾਂ ਕਬੀਲੇ ਸੀ, ਉਹ ਨੋ ਮੈਨਸ ਲੈਂਡ ਵਾਂਗ ਸੀ, ਜਿਹੜੇ ਕਿ ਇਹ ਕਬੀਲੇ ਉਹਨਾਂ ਦੇ ਵਿੱਚ ਨਾਗੇ ਵੀ ਨੇ, ਕੁੱਕੀ ਵੀ ਨੇ, ਮਾਈਟਸ ਵੀ ਨੇ, ਔਰ ਹੋਰ ਸੈਂਕੜਿਆਂ ਇਹਨਾਂ ਦੇ ਛੋਟੇ ਛੋਟੇ ਕਬੀਲੇ ਨੇ। ਜਦੋਂ ਤੁਸੀਂ ਉਸ ਖਿੱਤੇ ਦਾ ਬਾਰਡਰ ਦੇਖਦੇ ਹੋ, ਮਿਆਂਮਾਰ ਨਾਲ ਲੱਗਦਾ ਹੈ, ਜਿਹਨੂੰ ਬਰਮਾ ਕਿਹਾ ਜਾਂਦਾ ਹੈ, ਚਾਈਨਾ ਨਾਲ ਲੱਗਦਾ ਹੈ, ਇੱਧਰੋਂ ਥੋੜ੍ਹਾ ਬਹੁਤ ਜਿਹੜਾ ਬੰਗਲਾਦੇਸ਼ ਨਾਲ ਵੀ ਜਾ ਕੇ ਲੱਗਦਾ ਹੈ। ਜਦੋਂ ਅਸੀਂ ਬੰਗਲਾਦੇਸ਼ ਦੇ ਆਪਣੇ ਕਬੀਲੇ ਦੇਖਦੇ ਹਾਂ ਤੇ ਉਹ ਇਹ ਸਾਰੇ ਇਸ ਕਿਸਮ ਦਾ ਲੈਂਡ ਰਾਊਟ ਹੈ ਕਿ ਭਾਈ ਇਹ ਕਬੀਲਿਆਂ ਦੀ ਇੱਕ ਆਪਣੀ ਜਿਹੜੇ ਟਰਾਈਬਲ ਲੋਕ ਨੇ ਉਹਨਾਂ ਦੀ ਆਪਣੀ ਤਹਿਜ਼ੀਬ ਹੈ, ਆਪਣਾ ਉਹਨਾਂ ਦਾ ਰਹਿਣ ਸਹਿਣ, ਆਪਣਾ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਹੈ। ਲੇਕਿਨ ਇੰਡੀਆ ਨੇ ਜਦੋਂ ਇਸ ਅੰਗਰੇਜ਼ ਜਾਣ ਲੱਗੇ ਇਹਨਾਂ ਨੂੰ ਦੇ ਗਏ, ਇਹਨਾਂ ਨੇ ਅਸਾਮ ਨੂੰ ਅੱਗੋਂ ਕਿਵੇਂ ਬਾਈਫਰਕੇਟ ਕਰਦੇ, ਟਰਾਈਫਰਕੇਟ ਕਰਦੇ ਚਲੇ ਗਏ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ 7 ਸਿਸਟਰਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਨਾਗਿਆਂ ਦੀ ਸਟਰਗਲ ਤਾਂ ਇਮੀਡੀਏਟਲੀ ਸ਼ੁਰੂ ਹੋਈ, ਵੱਡੇ ਪੈਮਾਨੇ ਤੋਂ ਹੁਣ ਵੀ ਚੱਲ ਰਹੀ ਹੈ। ਪਿਛਲੇ 27 ਸਾਲ ਤੋਂ ਨਾਗਿਆਂ ਦੇ ਮੁੱਖ ਗਰੁੱਪ ਦੇ ਨਾਲ ਇਹਨਾਂ ਦੀ ਨੈਗੋਸ਼ੀਏਸ਼ਨ, ਜਿਹੜੀ ਨੈਗੋਸ਼ੀਏਸ਼ਨ ਥਾਈਲੈਂਡ 'ਚ ਵੀ ਹੋਈ, ਦੂਸਰੀਆਂ ਥਾਵਾਂ ਤੇ ਵੀ ਹੋਈ, ਦਿੱਲੀ 'ਚ ਸੱਦਿਆ ਗਿਆ। ਮੋਦੀ ਨੇ ਜਦੋਂ 2014 'ਚ ਪਹਿਲੀ ਵਾਰੀ ਉਦੋਂ ਵੀ ਹੋਇਆ ਕਿ ਜੀ ਹੋ ਗਿਆ ਸਮਝੌਤਾ, ਪਰ 27 ਸਾਲ ਬਾਅਦ ਵੀ ਜਿਹੜਾ ਕਿਸੇ ਕੰਢੇ ਨਹੀਂ ਲਾਇਆ ਗਿਆ, ਕਿਉਂਕਿ ਜਿਸ ਗੱਲ ਮੁੱਦੇ ਦੇ ਉੱਤੇ ਗੱਲ ਅੜੀ ਹੋਈ ਹੈ, ਨਾਗਿਆਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਹਥਿਆਰਬੰਦ ਲੜਾਈ ਲੜੀ, ਉਹ ਇਸ ਗੱਲ ਤੇ ਬਜ਼ਿੱਦ ਨੇ ਕਿ ਸਾਡਾ ਆਪਣਾ ਕਨਸਟੀਟਿਊਸ਼ਨ ਹੋਏਗਾ, ਸਾਡਾ ਆਪਣਾ ਝੰਡਾ ਹੋਏਗਾ, ਭਾਵੇਂ ਅਸੀਂ ਭਾਰਤੀ ਯੂਨੀਅਨ ਦਾ ਹਿੱਸਾ ਹੋਵਾਂਗੇ। ਹੁਣ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਜਿਹੜਾ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ, ਹੁਣ ਜੰਮੂ ਕਸ਼ਮੀਰ ਨੂੰ ਵੀ ਆਰਟੀਕਲ 370 ਦੇ ਥੱਲੇ ਉਹਨਾਂ ਦੀ ਆਪਣੀ ਕਾਂਸਟੀਟਿਊਐਂਟ ਅਸੈਂਬਲੀ ਸੀ, ਆਪਣੀ ਪਾਰਲੀਮੈਂਟ ਸੀ, ਆਪਣਾ ਉਹਨਾਂ ਦਾ ਝੰਡਾ ਸੀ ਜੰਮੂ ਕਸ਼ਮੀਰ ਦਾ, ਆਪਣਾ ਉਹਨਾਂ ਦਾ ਰਾਸ਼ਟਰੀ ਗੀਤ ਸੀ। ਹੁਣ ਜੇ ਉਹਨਾਂ ਨੇ ਜਿਹੜੀ ਸੰਵਿਧਾਨਕ ਗਰੰਟੀ ਦਿੱਤੀ ਹੋਈ ਸੀ ਆਰਟੀਕਲ 370 ਦੀ, ਉਹ ਖਤਮ ਕਰ ਦਿੱਤੀ, ਉਹਨੇ ਨਾਗਿਆਂ ਦੇ ਅੰਦਰ ਹੋਰ ਵੀ ਇਹ ਡਰ ਪੈਦਾ ਕਰ ਦਿੱਤਾ ਜਿਹੜੇ ਨੈਗੋਸ਼ੀਏਟ ਕਰ ਰਹੇ ਨੇ ਕਿ ਵੀ ਇਹ ਤਾਂ ਜਿਨ੍ਹਾਂ ਨੂੰ ਦਿੱਤਾ ਹੋਇਆ ਸੀ ਉਹਨਾਂ ਤੋਂ ਖੋਹ ਲਿਆ, ਤੇ ਸਾਨੂੰ ਤਾਂ ਅਸੀਂ ਤਾਂ ਮੰਗ ਰਹੇ ਹਾਂ ਵੀ ਸਾਨੂੰ ਹੋਏ ਵੀ ਇਹ। ਔਰ ਦੂਸਰੀ ਉਹਨਾਂ ਦੀ ਮੰਗ ਜ਼ਾਹਰ ਹੈ ਕਿ ਗ੍ਰੇਟਰ ਨਾਗਾਲੈਂਡ, ਕਿ ਵੀ ਜਿਹੜੀ ਨਾਗਿਆਂ ਦੀ ਪਾਪੂਲੇਸ਼ਨ ਇੱਕ ਸਟੇਟ ਤਾਂ ਇਹਨਾਂ ਨੇ ਬਣਾ ਦਿੱਤੀ ਨਾਗਾਲੈਂਡ, ਜਿਹੜੀਆਂ ਇਹ 7 ਸਿਸਟਰਸ ਨੇ ਉਹਨਾਂ ਦੇ ਵਿੱਚ ਅਸਾਮ ਹੈ, ਮੇਘਾਲਿਆ ਹੈ, ਮਨੀਪੁਰ ਹੈ, ਮਿਜ਼ੋਰਮ ਹੈ, ਅਰੁਣਾਚਲ ਪ੍ਰਦੇਸ਼ ਹੈ, ਇਹ ਸਾਰੀਆਂ ਜਿਹੜੀਆਂ ਨੇ ਨਿੱਕੇ ਨਿੱਕੇ ਤ੍ਰਿਪੁਰਾ ਹੈ, ਇਹ ਸਾਰੀਆਂ ਸਟੇਟਸ ਨੇ।
ਲੇਕਿਨ ਨਾਗਿਆਂ ਦੀ ਪੋਪੂਲੇਸ਼ਨ ਨਾਗਾਲੈਂਡ ਸਟੇਟ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ 15-20% ਨਾਗੇ ਨੇ। ਜਿਸ ਅਸੀਂ ਮਨੀਪੁਰ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਵੀ 22-23% ਨਾਗਿਆਂ ਦੀ ਪੋਪੂਲੇਸ਼ਨ ਹੈ। ਔਰ ਨਾਲ ਲੱਗਦੇ ਅਸਾਮ ਦੇ ਵੀ 1-2 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਨਾਗਿਆਂ ਦੀ। ਸੋ ਉਹਨਾਂ ਦੀ ਮੰਗ ਗ੍ਰੇਟਰ ਨਾਗਾਲੈਂਡ ਦੀ ਹੈ ਕਿ ਜਿਹਦੇ 'ਚ ਜਿਹੜਾ ਨਾਗਾਲੈਂਡ ਹੈ ਉਹ ਪਲੱਸ ਮਨੀਪੁਰ ਦੇ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ ਔਰ ਇਹਨਾਂ ਦੇ ਜਿਹੜੇ ਕਾਂਗਰੂਅਸ ਇਲਾਕੇ ਨੇ ਨਾਲ ਲੱਗਦੇ ਉਹਨਾਂ ਦੇ ਨਾਗਿਆਂ ਨੂੰ ਸ਼ਾਮਲ ਕਰਕੇ ਉਹਨਾਂ ਦੀ ਟੈਰੀਟਰੀ ਨੂੰ ਗ੍ਰੇਟਰ ਨਾਗਾਲੈਂਡ ਬਣਾਇਆ ਜਾਏ। ਸਾਡਾ ਆਪਣਾ ਕਨਸਟੀਟਿਊਸ਼ਨ ਹੋਏ ਔਰ ਆਪਣਾ ਸਾਡਾ ਰਾਸ਼ਟਰੀ ਝੰਡਾ ਹੋਏ। ਹੁਣ ਉਹ ਮੁੱਦਾ ਤਾਂ 27 ਸਾਲ ਤੋਂ ਫਸਿਆ ਹੋਇਆ ਸੀ। ਹੁਣ ਮਨੀਪੁਰ ਜਿਹੜੀ ਰਿਆਸਤ ਹੈ ਇਹਦੀ ਬੜੀ ਦਿਲਚਸਪ ਹਿਸਟਰੀ ਹੈ। ਇਹਦਾ ਰਾਜਾ ਜਿਹੜਾ ਮਨੀਪੁਰ ਦਾ ਉਹ ਜਿਹੜਾ ਕਬੀਲਾ ਮਾਈਟਾਈ ਹੈ ਉਹਨਾਂ 'ਚੋਂ ਹੀ ਹੁੰਦਾ ਸੀ। ਹੁਣ ਉਹਨਾਂ ਦੇ ਮਨੀਪੁਰ ਨੂੰ ਜੇ ਸਿੰਪਲੀ ਜਿੰਨਾ ਮੈਂ ਸਮਝ ਸਕਿਆ ਉਹਦੇ ਅਸੀਂ 2 ਹਿੱਸਿਆਂ 'ਚ ਔਰ ਮਨੀਪੁਰੀ ਡਾਂਸ ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੀ ਮਨੀਪੁਰ ਨੂੰ ਅੰਗਰੇਜ਼ਾਂ ਨੇ ਆਪਣੇ ਨਾਲ ਅਲਾਈਨ ਕਰਾਇਆ ਹੋਇਆ ਸੀ। ਲੇਕਿਨ ਮਨੀਪੁਰੀ ਡਾਂਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਰੈਕਗਨਾਈਜ਼ ਕਰਵਾਉਣ 'ਚ ਅੰਗਰੇਜ਼ਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਹੁਣ ਤਾਂ ਮਨੀਪੁਰ 'ਚੋਂ ਬਾਕਸਰ ਔਰ ਤੀਰ ਕਮਾਨ ਔਰ ਦੂਜੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਵੀ ਨਿਕਲਦੇ ਨੇ। ਹੁਣ ਮਨੀਪੁਰ ਦਾ ਜਿਹੜੀ ਪੋਪੂਲੇਸ਼ਨ ਦਾ ਬੈਲੈਂਸ ਹੈ ਹੁਣ ਉਹਦੇ ਪਹਿਲਾਂ ਤਾਂ ਜੀਓਗ੍ਰਾਫੀਕਲ ਏਰੀਆ ਜੇ ਦੇਖੀਏ, ਇੱਕ ਉਹਨਾਂ ਦੀ ਹੁਣ ਮਨੀਪੁਰ ਦੀ ਰਾਜਧਾਨੀ ਇੰਫਾਲ ਹੈ, ਇੰਫਾਲ ਵੈਲੀ ਹੈ ਔਰ ਇੱਕ ਜਿਹੜਾ ਉਹਨਾਂ ਦਾ ਪਹਾੜੀ ਏਰੀਆ ਜਿਹੜੇ ਜਾਈਜੈਂਟਿਕ ਮਾਊਂਟੇਨਸ ਨੇ, ਜੰਗਲ ਨੇ ਜਾਂ ਦੂਜੇ ਨੇ। ਹੁਣ ਜਿਹੜੀ ਵੈਲੀ ਹੈ ਇੰਫਾਲ ਵੈਲੀ ਜਾਂ ਦੂਜੇ ਉਹਦੇ ਜਿਹੜਾ ਕਬੀਲਾ ਉਹ ਮਾਈਟਿਸ ਹੈ। ਉਹ ਸਿਰਫ ਵੈਲੀ ਔਰ ਉਸ ਇਲਾਕੇ ਦੀ ਸਿਰਫ 10% ਟੈਰੀਟਰੀ ਦੇ ਉੱਤੇ ਮਾਈਟਿਸ ਕਬੀਲੇ ਦੇ ਲੋਕ ਰਹਿੰਦੇ ਨੇ, ਪਰ ਆਬਾਦੀ ਉਹਨਾਂ ਦੀ ਲਗਭਗ 60% ਹੈ। ਇਸ ਲਈ ਜਿਹੜੀ ਮਨੀਪੁਰ ਦੀ ਅਸੈਂਬਲੀ ਹੈ ਉਹਦੇ 'ਚ ਮੈਜੋਰਿਟੀ ਮਾਈਟਿਸ ਕਬੀਲੇ ਦੀ ਹੁੰਦੀ ਹੈ। ਚੀਫ ਮਿਨਿਸਟਰ ਉਹਨਾਂ ਦਾ ਬਣਦਾ ਔਰ ਇਸ ਵੇਲੇ ਬੀਜੇਪੀ ਦਾ ਜਿਹੜਾ ਦੀ ਸਰਕਾਰ ਹੈ ਮਨੀਪੁਰ ਦੇ ਵਿੱਚ ਔਰ ਐਨ ਬਿਰੇਨ ਸਿੰਘ ਉਹਨਾਂ ਦਾ ਚੀਫ ਮਿਨਿਸਟਰ ਹੈ ਬੀਜੇਪੀ ਦਾ, ਜਿਹੜਾ ਮਾਈਟਿਸ ਕਬੀਲੇ ਤੋਂ ਹੈ। ਹੁਣ ਅਸੀਂ ਕੁੱਕੀਜ਼ ਕਬੀਲੇ ਦੀ ਗੱਲ ਕਰੀਏ, ਜਿਹੜਾ ਦੂਸਰਾ ਵੱਡਾ ਕਬੀਲਾ ਹੈ, ਜਿਹੜੇ ਪਹਾੜਾਂ 'ਤੇ ਰਹਿੰਦੇ ਨੇ, ਜੰਗਲਾਂ 'ਚ ਰਹਿੰਦੇ ਨੇ। 90% ਲੈਂਡ ਜਿਹੜੀ ਹੈ ਪਹਾੜਾਂ ਦੀ ਜਾਂ ਦੂਜੀ ਯੂਜ਼ ਤਾਂ ਨਹੀਂ ਹੈ ਉਹਨਾਂ ਦੀ ਹੈ, ਪਰ ਆਬਾਦੀ ਉਹਨਾਂ ਦੀ ਮਾਈਟਿਸ ਨਾਲੋਂ ਘੱਟ ਹੈ। ਔਰ ਇਹ ਜਿਹੜੇ ਕਬੀਲੇ ਪਹਾੜ 'ਚ ਵੀ ਰਹਿੰਦੇ ਨੇ ਕੁੱਕੀ, ਉਹਨਾਂ ਦੇ ਨਾਲ ਜਿਵੇਂ ਮੈਂ ਕਿਹਾ ਵੀ ਲਗਭਗ 22% ਦੂਸਰਾ ਕਬੀਲਾ ਨਾਗਾ ਕਬੀਲਾ ਹੈ। ਹਾਲਾਂਕਿ ਕੁੱਕੀ ਤੇ ਨਾਗੇ ਵੀ ਆਪਸ 'ਚ ਲੜਦੇ ਨੇ, ਕਬੀਲਿਆਂ ਦੀਆਂ ਲੜਾਈਆਂ ਐਵੇਂ ਹੀ ਹੁੰਦੀਆਂ ਸੀ। ਪਰ ਹੁਣ ਜੋ ਕੁਝ ਪਿਛਲੇ 1 ਮਹੀਨੇ ਤੋਂ ਹੋ ਰਿਹਾ ਹੈ, ਇਹਦੇ ਬਾਵਜੂਦ ਕਿ ਜਿਹੜੇ ਕੁੱਕੀਜ਼ ਕਬੀਲੇ ਦਾ ਰੀਜਨ ਹੈ 10 MLA ਉੱਥੋਂ ਆਉਂਦੇ ਨੇ ਮਨੀਪੁਰ ਅਸੈਂਬਲੀ ਲਈ, 10 ਚੋਂ 7 ਜਿਹੜੇ ਨੇ ਉਹਨਾਂ ਦਾ ਬੀਜੇਪੀ ਨਾਲ ਸੰਬੰਧ ਹੈ। ਪਰ ਕੁੱਕੀਜ਼ ਕਬੀਲਾ ਜਿਹੜਾ ਆਲਮੋਸਟ 60% ਉਹ ਈਸਾਈ ਹੈ। ਨਾਗਿਆਂ ਦੇ ਵੀ ਜਿਹੜੇ ਨੇ ਉਹ ਈਸਾਈ ਨੇ। ਹੁਣ ਜਿਹੜੇ ਚਰਚ ਨੇ ਜ਼ਿਆਦਾ ਉਹ ਉਸ ਬੈਲਟ ਦੇ ਵਿੱਚ ਹੀ ਨੇ, ਪਹਾੜੀ ਬੈਲਟ ਜਿੱਥੇ ਕੁੱਕੀਜ਼ ਰਹਿੰਦੇ ਨੇ ਔਰ ਨਾਗਾ ਕਬੀਲੇ ਵੀ ਰਹਿੰਦੇ ਨੇ। ਹੁਣ ਲਗਭਗ 1 ਮਹੀਨਾ ਪਹਿਲਾਂ ਇੱਕ ਜਿਹੜੀ ਇਹਨਾਂ ਨੇ ਬੀਜੇਪੀ ਦੀ ਸਰਕਾਰ ਆਈ ਹੈ ਸ਼ੁਰੂ ਕਰਵਾਇਆ ਕਿ ਜਿਹੜਾ ਸਾਡਾ ਮਾਈਟਿਸ ਕਬੀਲਾ ਹੈ ਇਹਨੂੰ ਵੀ ਸ਼ਡਿਊਲ ਟਰਾਈਬ ਦਾ ਦਰਜਾ ਦਿੱਤਾ। ਹੁਣ ਜ਼ਾਹਰ ਹੈ ਕਿ ਨਾਗਾ ਵੀ ਸ਼ਡਿਊਲ ਟਰਾਈਬ ਹੈ ਔਰ ਕੁੱਕੀ ਕਬੀਲੇ ਵੀ ਸ਼ਡਿਊਲ ਟਰਾਈਬ ਨੇ, ST ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਹਦੇ ਥੱਲੇ ਇੱਕ ਤਾਂ ਜਿਹੜੀ ਉਹਨਾਂ ਦੀ ਹਿੱਲੀ ਏਰੀਆ ਜਦੋਂ ਸ਼ਡਿਊਲ ਟਰਾਈਬ ਤੁਹਾਡੀ ਫੋਰੈਸਟੇਸ਼ਨ ਮਾਰਕ ਹੁੰਦੀ ਹੈ ਉੱਥੇ ਕੋਈ ਵੀ ਹੋਰ ਗੈਰ ਜਾ ਕੇ ਜ਼ਮੀਨ ਨਹੀਂ ਲੈ ਸਕਦਾ, ਤਾਂ ਕਿ ਤੁਹਾਡੀ ਜਿਹੜੀ ਯੂਨੀਕਨੈਸ ਹੈ ਉਹ ਖਤਮ ਨਾ ਹੋਏ ਜਾਂ ਤੁਹਾਡੀ ਆਬਾਦੀ ਦਾ ਤਵਾਜ਼ੁਨ ਨਾ ਵਿਗੜੇ। ਇੱਧਰ ਸਰਕਾਰ ਨੇ ਹਾਈ ਕੋਰਟ ਰਾਹੀਂ ਇਹ ਫੈਸਲਾ ਕਰਾ ਲਿਆ ਕਿ ਜੀ ਜਿਹੜਾ ਮਾਈਟਿਸ ਹੈ ਇਹਨਾਂ ਨੂੰ ਵੀ ਸ਼ਡਿਊਲ ਟਰਾਈਬ ਦਾ ਦਰਜਾ ਮਿਲੇ। ਹੁਣ ਜਿਹੜੇ ਕੁੱਕੀ ਕਬੀਲੇ ਨੇ ਉਹਨਾਂ ਨੇ ਕਿਹਾ ਵੀ ਆਲਰੇਡੀ ਤੁਸੀਂ ਜਿਹੜਾ ਸਾਰੇ ਤੇ ਤੁਹਾਡਾ ਕਬਜ਼ਾ ਹੈ, ਅਸੀਂ ਡਿਪਰਾਈਵਡ ਲੋਕ ਹੈ, ਜਿਹੜੀਆਂ ਥੋੜ੍ਹੀਆਂ ਬਹੁਤ ਸਹੂਲਤਾਂ ਸਾਡੇ ਕੋਲ ਆਉਂਦੀਆਂ ਨੇ ਉਹ ਵੀ ਤੁਸੀਂ ਸਾਡੇ ਤੋਂ ਖੋਹਣ ਲੱਗੇ ਹੋ। ਲੇਕਿਨ ਕਿਉਂਕਿ ਸਰਕਾਰ ਉਹਨਾਂ ਦੀ ਹੈ ਬੀਜੇਪੀ ਕੋਲ, ਜਦ ਉਹਨਾਂ ਨੇ ਇਸ ਤਰੀਕੇ ਦਾ ਅੰਦਾਜ਼ 2-3 ਹਫ਼ਤੇ ਤੋਂ ਬਣਾਇਆ ਕਿ ਜੀ ਜਿਵੇਂ ਕਬੀਲੇ ਲੜ ਰਹੇ ਨੇ ਆਪਸ 'ਚ, ਸੈਂਕੜਿਆਂ ਮੌਤਾਂ ਹੋ ਗਈਆਂ, ਹਜ਼ਾਰਾਂ ਘਰ ਸਾੜੇ ਗਏ, ਪਰ ਬਹੁਤਿਆਂ ਦੇ ਮੇਰੇ ਵੀ ਕੰਨ ਉਦੋਂ ਖੜੇ ਹੋਏ, ਅਦਰਵਾਈਜ਼ ਤਾਂ ਪਤਾ ਵੀ ਕਬੀਲੇ ਲੜ ਵੀ ਸਕਦੇ ਨੇ ਕਿ ਜੀ 200 ਚਰਚ ਸਾੜ ਦਿੱਤੇ। ਹੁਣ ਜਦੋਂ ਚਰਚ ਸਾੜੇ ਔਰ ਉਹਨਾਂ 'ਚ ਆਇਆ ਵੀ ਉਹ ਸਾਰੇ ਜਿਹੜੇ ਕੁੱਕੀਆਂ ਦੇ ਚਰਚ ਨਹੀਂ ਹੈ, ਉਹ ਨਾਗੇ ਵੀ ਕ੍ਰਿਸਚੀਅਨਸ ਨੇ, ਮੇਨ ਸਟਰੀਮ ਦੇ ਵੀ ਚਰਚ ਨੇ। ਹੁਣ ਇਹ ਸਾਰਾ ਜਦੋਂ ਹੋਇਆ ਫਿਰ ਇਹ ਸਾਹਮਣੇ ਆਇਆ ਭਾਈ ਇਹ ਤਾਂ ਐਥਨਿਕ ਕਲੀਨਜ਼ਿੰਗ ਚੱਲ ਰਹੀ। ਫਿਰ ਖਬਰ ਆਈ ਕਿ ਜੀ ਇਹ ਜਿਹੜੇ ਮਾਈਟਿਸ ਜਿਨ੍ਹਾਂ ਦੇ ਕੋਲ ਸਰਕਾਰ ਹੈ
ਇਹਨਾਂ ਦੇ ਬੰਦਿਆਂ ਨੇ ਉੱਥੇ ਜਿਹੜਾ ਜਿਹਨੂੰ ਸ਼ਸਤਰਾਗਾਰ ਕਹਿੰਦੇ ਨੇ, ਆਰਮਰੀ, ਜੀ, ਉਹਦੇ ਚੋਂ 2-2.5 ਹਜ਼ਾਰ ਬੰਦੂਕਾਂ ਚਰਾ ਲਈਆਂ, ਹਥਿਆਰ ਲੈ ਗਏ। ਹੁਣ ਅੱਜ ਹਾਲਾਂ ਦਿੱਲੀ ਦਾ ਰਵੀਸ਼ ਕੁਮਾਰ ਹੁਣ ਆਪਣਾ ਚੈਨਲ ਰਨ ਕਰਦਾ, ਉਹ ਕਹਿ ਰਿਹਾ ਸੀ, ਕਹਿੰਦਾ ਵੀ ਜੇ ਇਹ ਵਾਕਿਆ ਪੰਜਾਬ 'ਚ ਹੋਇਆ ਹੁੰਦਾ ਹੈ ਜਾਂ ਕਸ਼ਮੀਰ 'ਚ ਹੋਇਆ ਹੁੰਦਾ ਹੈ ਕਿ ਭਾਈ 10,000 ਤੋਂ ਜ਼ਿਆਦਾ ਤੁਸੀਂ ਫੌਜ ਲਾਈ ਹੋਈ ਹੈ, ਇੰਨੀ ਤੁਹਾਡੀ ਜਿਹੜੀ ਹੈ ਲੋਕਲ ਹੈ ਕਿ ਜੀ ਤੁਹਾਡੀ ਆਰਮਰੀ ਚੋਂ ਲੁੱਟ ਕੇ ਲੈ ਗਏ, ਹਥਿਆਰ ਲੁੱਟ ਕੇ ਲੈ ਗਏ, ਤੇ ਜੇ ਪੰਜਾਬ ਕਸ਼ਮੀਰ 'ਚ ਹੋਇਆ ਹੁੰਦਾ ਤੁਸੀਂ ਕੀ ਬਣਾਇਆ ਹੁੰਦਾ। ਹਾਲਾਂ ਜੋ ਅਜਨਾਲੇ 'ਚ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨੇ ਜਦੋਂ ਜਾ ਕੇ ਉੱਥੇ ਜਿਹੜਾ ਉਹ ਆਪਣਾ ਬੰਦਾ ਛਡਾਇਆ, ਕਿਉਂਕਿ ਗਲਤ ਫੜਿਆ ਹੋਇਆ ਸੀ, ਕਿਸੇ ਦਾ ਹਥਿਆਰ ਨਹੀਂ ਲੁੱਟਿਆ, ਕੋਈ ਕਬਜ਼ਾ ਨਹੀਂ ਹੋਇਆ, ਲੇਕਿਨ ਤੁਸੀਂ ਦੇਖੋ ਵੀ ਕਿੰਨਾ ਵੱਡਾ ਨੈਰੇਟਿਵ ਇਹਦਾ ਬਿਲਡ ਕੀਤਾ। ਪਰ ਤੁਹਾਨੂੰ ਉੱਥੋਂ ਦੇ ਸਭ ਚੋਂ ਨਜ਼ਰ ਗਾਇਬ ਹੀ ਹੋ ਗਿਆ ਕਿ ਭਾਈ ਇੰਨੇ ਵੱਡੇ ਹਥਿਆਰ ਲੁੱਟੇ ਗਏ, ਔਰ ਉਸ ਮਾਈਟਿਸ ਕਬੀਲੇ ਨੇ ਫਿਰ ਉਹਨਾਂ ਹਥਿਆਰਾਂ ਦੇ ਨਾਲ ਹੀ ਜਿਹੜੇ ਈਸਾਈ ਕੁੱਕੀਜ਼ ਨੇ ਉਹਨਾਂ ਦਾ ਕਿਵੇਂ ਵਡਾਂਗਾ ਕੀਤਾ। ਹਾਲਾਂਕਿ ਬਹਾਦਰ ਨੇ ਕੁੱਕੀਜ਼, ਉਹ ਕੋਈ ਡਰਨ ਵਾਲੇ ਨਹੀਂ ਨੇ, ਕੁਛ ਥਾਂ ਤੇ ਉਹਨਾਂ ਨੇ ਵੀ ਨੁਕਸਾਨ ਕੀਤਾ। ਸੈਕੰਡ ਵਰਲਡ ਵਾਰ ਵੇਲੇ ਉਹ ਅੰਗਰੇਜ਼ਾਂ ਦੇ ਖਿਲਾਫ ਵੀ ਲੜੇ ਸੀ, ਜਦੋਂ ਆਜ਼ਾਦ ਹਿੰਦ ਫੌਜ ਸੁਭਾਸ਼ ਚੰਦਰ ਬੋਸ ਔਰ ਜਨਰਲ ਮੋਹਨ ਸਿੰਘ ਦੀ ਬਰਮਾ ਤੋਂ ਇੱਧਰ ਆਈ, ਕੁੱਕੀਜ਼ ਕਬੀਲਿਆਂ ਨੇ ਉਹਨਾਂ ਦਾ ਸਾਥ ਦਿੱਤਾ ਸੀ। ਲੇਕਿਨ ਸਰਕਾਰ ਕਿਉਂਕਿ ਮਣੀਪੁਰ ਦੇ ਵਿੱਚ ਬੀਜੇਪੀ ਦੀ ਹੈ, ਮਾਈਟਿਸ ਕਬੀਲੇ ਦੀ ਹੈ, ਔਰ ਉਹ ਐਥਨਿਕ ਕਲੀਨਜ਼ਿੰਗ ਕਰਨਾ ਚਾਹੁੰਦੇ ਨੇ ਕਿਉਂਕਿ ਹਿੰਦੂਤਵਾ ਦੇ ਲਈ ਈਸਾਈਆਂ ਦਾ ਮਾਰ ਮਰਾਈ ਹੈ। ਔਰ ਜਦੋਂ ਤੁਹਾਡੇ ਫਲੈਟ ਹੋ ਗਏ, ਅੱਗਾਂ ਲਾਤੀਆਂ, ਕਈ ਹਜ਼ਾਰ 15,000 ਤੋਂ ਜ਼ਿਆਦਾ ਭੱਜ ਗਏ ਨੇ ਛੱਡ ਕੇ, ਔਰ ਉਹ ਕਹਿ ਰਹੇ ਨੇ ਕਿ ਬਿਲਕੁਲ ਐਥਨਿਕ ਕਲੀਨਜ਼ਿੰਗ ਹੈ ਸਾਡੀ ਕਰ ਦਿੱਤੀ ਹੈ ਇਹਨਾਂ ਨੇ। ਜੋ ਪੰਜਾਬ 'ਚ ਸਿੱਖਾਂ ਦੇ ਨਾਲ ਕੀਤਾ, ਜੋ ਜੰਮੂ ਕਸ਼ਮੀਰ ਦੇ ਵਿੱਚ ਕੀਤਾ, ਉਹਨਾਂ ਨੇ ਭਾਵੇਂ ਕਸ਼ਮੀਰੀ ਪੰਡਤਾਂ ਦੇ ਹਵਾਲੇ ਨਾਲ ਗੱਲ ਕਹੀ, ਪਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਸਿਚੁਏਸ਼ਨ ਹੈ ਇਸ ਲੈਵਲ ਦੇ ਉੱਤੇ ਚਲੀ ਗਈ ਹੈ। ਔਰ ਹੁਣ ਅਮਿਤ ਸ਼ਾਹ ਜਿਹੜਾ 3 ਹਫ਼ਤੇ ਨਾ ਕੋਈ ਚੀਫ ਮਿਨਿਸਟਰ ਨੂੰ ਤਲਬ ਕੀਤਾ, ਨਾ ਕੋਈ ਇਨਕੁਆਇਰੀ, ਨਾ ਕੋਈ ਹੋਰ ਉਹਨਾਂ ਦੀ ਈਡੀ ਟੀਮ ਉੱਥੇ ਗਈ ਜਾਂ ਕੋਈ ਗਈ, ਹੁਣ ਉੱਥੇ ਜਾ ਕੇ ਡੇਰਾ ਲਾ ਕੇ ਬੈਠਾ ਔਰ ਕਹਿ ਰਿਹਾ ਜੀ ਅਸੀਂ ਸਭ ਨੂੰ ਜਿਹਨਾਂ ਦਾ ਹੋਇਆ 5 ਲੱਖ ਦਿਆਂਗੇ, ਹਥਿਆਰ ਜਿਹੜੇ ਲੈ ਗਏ ਨੇ ਉਹ ਜੇ ਵਾਪਸ ਕਰ ਦੇਣ ਤੇ ਕੋਈ ਅਸੀਂ ਉਹਦਾ ਨਹੀਂ ਕੇਸ ਕਰਾਂਗੇ, ਨਹੀਂ ਤਾਂ ਫਿਰ ਕੂੰਬਿੰਗ ਆਪਰੇਸ਼ਨ ਹੋਏਗਾ, ਇਹ ਉਹ। ਔਰ ਇਸ ਲੈਵਲ ਦੇ ਉੱਤੇ, ਔਰ ਅਸੀਂ ਜਦੋਂ ਮੈਂ ਉਹਨਾਂ ਦੇ ਜੰਤਰ ਮੰਤਰ ਦੇ ਉੱਤੇ ਉਹਨਾਂ ਦੇ ਵਿਚਾਰੇ ਕੁੱਕੀਜ਼ ਦੇ ਸਟੂਡੈਂਟਸ ਨੂੰ, ਕਿਉਂਕਿ ਨਾਰਥ ਈਸਟ ਦੇ ਸਟੂਡੈਂਟ ਬਹੁਤ ਸਾਰੇ ਪੜ੍ਹਦੇ ਨੇ, ਤੇ ਮੈਂ ਕਿਹਾ ਭਾਈ ਇਹ ਹੈ ਉਹ ਵੀ, ਹਾਲਾਂ ਉਹਨਾਂ ਨੇ ਵੀ ਤਿਰੰਗੇ ਹੱਥ 'ਚ ਫੜੇ ਹੋਏ ਨੇ ਦੱਸਣ ਦੇ ਲਈ ਭਾਈ ਕਿ ਅਸੀਂ ਕੋਈ ਮਣੀਪੁਰ ਨੂੰ ਕੋਈ ਇੰਡੀਆ ਤੋਂ ਸੈਪਰੇਟ ਨਹੀਂ ਕਰ ਰਹੇ, ਸਾਡਾ ਤੁਸੀਂ ਹਾਲ ਕੀ ਕਰ ਰਹੇ ਹੋ। ਪਰ ਇਹ ਹੈ ਜਦੋਂ ਇਹ ਨਵੀਂ ਪਾਰਲੀਮੈਂਟ ਬਿਲਡਿੰਗ ਬਣਾ ਕੇ ਨਵਾਂ ਰਾਜਾ ਸਮਰਾਟ ਮੋਦੀ ਸਥਾਪਿਤ ਕੀਤਾ ਜਾਂਦਾ ਤੇ ਮੈਸੇਜ ਜੋ ਦਿੱਤਾ ਗਿਆ, ਇਹ ਹੁਣ ਸਾਨੂੰ ਇਹ ਨਜ਼ਰ ਆ ਰਿਹਾ ਥਾਂ ਥਾਂ ਕਿ ਜੋ ਕੁਝ ਮਣੀਪੁਰ ਦੇ ਵਿੱਚ ਪਿਛਲੇ ਆਲਮੋਸਟ 1 ਮਹੀਨੇ ਤੋਂ ਸਰਕਾਰ ਦੀ ਅੱਖ ਥੱਲੇ ਜਿਹੜਾ ਕਿਵੇਂ ਸਫਾਇਆ। 200 ਛੋਟੀ ਗਿਣਤੀ ਨਹੀਂ ਹੈ ਚਰਚਜ਼, ਜੇ 200 ਚਰਚ ਨੇ ਕਿੰਨੇ ਲੋਕਾਂ ਦੀਆਂ ਨੀਡਸ ਨੂੰ ਕੇਟਰ ਕਰਦੇ ਹੋਣਗੇ, ਤੇ ਉਹਦਾ ਅੰਦਾਜ਼ਾ ਹੈ ਵੀ ਕਿੰਨੇ ਹਜ਼ਾਰ ਲੋਕਾਂ ਨੂੰ ਜਿਹੜਾ ਬੇਘਰ ਕੀਤਾ ਗਿਆ ਔਰ ਉਹ ਕੈਂਪਾਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਘਰ ਸਾੜ ਦਿੱਤੇ ਗਏ ਨੇ। ਇਹ ਹੈ ਹਿੰਦੁਸਤਾਨ ਦਾ ਮਤਲਬ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।